ਤੇ ਸਰਕਾਰ ਕੰਨ ਖੋਲ ਕੇ ਸੁਣ ਲਵੇ। ਅਸੀਂ ਟਿੱਕੇ ਬੈਠਣ ਵਾਲੇ ਨਹੀਂ ਹੈ। ਹੁਣ ਇਹ ਜਿਹੜੇ ਬੰਦੀ ਸਿੰਘਾਂ ਦੀ ਆਵਾਜ਼ ਹੈ ਪੂਰੇ ਭਾਰਤ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ। ਦਿੱਲੀ ਦੇ ਤਖਤ ਨੂੰ ਹਿਲਾ ਦੇਵਾਂਗੇ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਜਿਹੜੇ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਕਦੇ ਜੇਲ੍ਹਾਂ ਦੇ ਵਿੱਚ ਸਟਾਉਂਦੇ ਨੇ, ਉਹਨਾਂ ਤੋਂ ਗੁਰੇਜ਼ ਕਰ ਲਓ। ਤੇ ਮੇਰੀ ਹੱਥ ਬੰਨ ਕੇ ਉਹਨਾਂ ਨੂੰ ਅਪੀਲ ਹੈ, ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ, ਸਾਡੇ ਨੌਜਵਾਨਾਂ ਨੂੰ ਨਾ ਭੜਕਾਓ। ਜਦ ਤੁਸੀਂ ਆ ਕੇ ਇੱਥੇ ਪ੍ਰੋਟੈਸਟ ਕਰੋ। ਇਹ ਜਿਹੜੀ ਕੌਮ ਅਕਾਲ ਤਖਤ ਸਾਹਿਬ ਨਹੀਂ ਆਜ਼ਾਦ ਕਰਾ ਸਕਦੀ, ਉਹ ਆਪਣਾ ਰਾਜ ਕਿਵੇਂ ਲੈ ਲੂਗੀ। ਮੈਂ ਬੇਨਤੀ ਕਰਨਾ ਚਾਹੁੰਦਾ ਨੌਜਵਾਨਾਂ ਨੂੰ, ਆਪਾਂ ਭਾਰਤ ਦੇ ਸੰਵਿਧਾਨ ਦੇ ਵਿੱਚ ਰਹਿ ਕੇ ਲੜਾਈ ਲੜਨੀ ਹੈ। ਜਿਹੜੇ ਅਜੇ ਤੱਕ ਪੰਥਕ ਏਕਤਾ ਨਹੀਂ ਕਰ ਸਕੇ, ਅਕਾਲ ਤਖਤ ਸਾਹਿਬ ਆਜ਼ਾਦੀ ਦੀ ਗੱਲ ਨਹੀਂ ਕਰ ਸਕੇ, ਉਹ ਹੁਣ ਤੁਹਾਨੂੰ ਕੀ ਲੈ ਕੇ ਦੇ ਦੇਣਗੇ ਦੱਸੋ। ਬਾਬਾ ਸਾਹਿਬ ਨੇ ਉਸ ਫੈਲ ਦੇ ਉੱਤੇ ਦਸਤਖਤ ਨਾ ਕੀਤੇ, ਭੁੱਲਰ ਸਾਹਿਬ ਬਾਹਰ ਨਾ ਆਏ, ਫਿਰ ਹੋ ਸਕਦਾ ਹੈ ਇਹ ਕੋਈ ਫੈਸਲਾ ਇਲੈਕਸ਼ਨ ਚੱਲ ਰਹੇ ਨੇ, ਫੇਰ ਨਾ ਕਿ ਹੋਏ ਪੰਥ ਤੁਹਾਡੀਆਂ ਜੜ੍ਹਾਂ ਦੇ ਵਿੱਚ ਬਹਿ ਗਿਆ, ਤੁਹਾਨੂੰ ਨਕਾਰ ਕੇ ਪੰਜਾਬ ਦੇ ਵਿੱਚੋਂ ਕੱਢਾਂਗੇ ਦਵਲ ਦਵਲ। हाँ जिन्हें पर करवा के गए हुए आप मुड़ के नहीं आए, जिन्हें पर होए मुड़ के नहीं आए। ਉਹਨਾਂ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਨਹੀਂ ਤੁਸੀਂ ਕਹਿ ਦਿਓ। ਉਹਨਾਂ ਨੂੰ ਇੱਕ ਮਿੰਟ ਸੁਣੋ ਨਾ, ਬੰਦ ਕਰਕੇ ਰੱਖਿਆ ਹੋਇਆ। ਉਹਨਾਂ ਸਿੰਘਾਂ ਨੇ ਜਿਹੜੀਆਂ ਸਜ਼ਾਵਾਂ ਸਰਕਾਰ ਨੇ ਪਤਾ ਵੀਰੇ, ਮੈਨੂੰ ਪਤਾ ਜੀ, ਪੂਰੀਆਂ ਕਰਨੀਆਂ ਨੇ। ਬਸ ਉਹੀ ਕਰਨਾ ਜੀ ਆਪਾਂ ਨੇ, ਟਾਈਮ ਪਰ ਟਾਈਮ ਲੈਣਾ। ਗਲਤੀਆਂ ਸਾਹਿਬ ਤੁਸੀਂ ਕਹੇ ਹੋ ਵੀ ਨਹੀਂ ਆ ਨਾ, ਪਰ ਕਹਿਣਾ ਵੀ ਮੱਚ ਬਣਨਾ ਨਾ ਰੋ ਕੱਲੇ ਬੰਦ ਕਰਿਆ ਹੋਇਆ। ਪਹਿਲਾਂ ਵੀ ਭਾਈ ਸਾਹਿਬ ਦੱਸ ਕੇ ਗਏ ਨੇ, ਉਹਨਾਂ ਨੇ ਪੰਥ ਵਾਸਤੇ ਕੌਮ ਵਾਸਤੇ ਕੁਰਬਾਨੀਆਂ ਕੀਤੀਆਂ ਨੇ। ਉਹਨਾਂ ਦਾ ਕੋਈ ਨਿੱਜੀ ਮਕਸਦ ਨਹੀਂ ਸੀ। ਅੱਜ ਪੂਰਾ ਪੰਥ, ਪੂਰੀ ਕੌਮ ਪਿੱਛੇ ਹੋ ਜਾ ਭਾਈ, ਧੱਕੇ ਨਾ ਮਾਰੋ, ਥੋੜਾ ਪਿੱਛੇ ਕਰ ਲਈਏ। ਇੱਥੇ ਪਹੁੰਚੇ ਨੇ, ਉੱਥੇ ਹਰਿਆਣੇ ਤੋਂ, ਯੂਪੀ ਤੋਂ, ਦਿੱਲੀ ਤੋਂ, ਰਾਜਸਥਾਨ ਤੋਂ, ਪੂਰੇ ਭਾਰਤ ਦੇ ਵਿੱਚੋਂ ਚੱਲ ਕੇ ਕਿਸਾਨ ਵੀਰ ਵੀ ਆਏ ਹੋਏ ਨੇ, ਨੌਜਵਾਨ ਵੀ ਉਹਨਾਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਆਏ ਹੋਏ ਨੇ। ਮੈਂ ਨਿਹੰਗ ਸਿੰਘ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਚਰਤ ਸਿੰਘ ਜੀ ਅਰਥਾਂ ਖਰਬਾ, ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ ਜਿਹੜੇ ਸਾਡੇ ਨਾਲ ਨੇ, ਹੋਰ ਨਿਹੰਗ ਸਿੰਘ ਜਥੇਬੰਦੀਆਂ ਸਾਰਿਆਂ ਵੱਲੋਂ ਆਪ ਜੀਆਂ ਦਾ ਧੰਨਵਾਦ ਕਰਦਾ ਹੈ। ਜਿਹੜੀਆਂ ਹੋਰ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ ਨੇ, ਸਾਰਿਆਂ ਨੇ ਜਿਉ ਆਇਆ, ਸਾਰਿਆਂ ਦਾ ਧੰਨਵਾਦ ਕਰਦਾ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀਰੋ, ਆਪਾਂ ਨੇ ਉਹਨਾਂ ਚਿਰ ਟਿੱਕੇ ਨਹੀਂ ਬੈਠਣਾ ਜਿੰਨਾ ਚਿਰ ਉਹ ਸਾਡੇ ਜਿਹੜੇ ਬੰਦੀ ਸਿੰਘ ਨੇ ਰਿਹਾ ਨਹੀਂ ਹੋ ਜਾਂਦੇ। ਉਹਨਾਂ ਨੂੰ ਹਰ ਹਾਲਤ ਦੇ ਵਿੱਚ, ਜਿਹੜੀਆਂ ਜੇਲ੍ਹਾਂ ਦੇ ਵਿੱਚ ਉਹ ਬੰਦ ਨੇ, ਉਹਨਾਂ ਨੂੰ ਬਾਹਰ ਲੈ ਕੇ ਆਵਾਂਗੇ। ਮੈਂ ਭਾਰਤ ਦੀ ਸਰਕਾਰ ਨੂੰ ਅਪੀਲ ਕਰਨਾ ਕਿ ਮੈਨੂੰ ਦੱਸੇ ਵੀ ਕਿਹੜਾ ਕਾਨੂੰਨ ਕਹਿੰਦਾ ਹੈ ਕਿ ਉਹਨਾਂ ਸਿੰਘਾਂ ਨੂੰ ਤੁਸੀਂ ਬੰਦ ਕਰ ਰੱਖਿਆ ਹੈ, ਬਗੈਰ ਮਤਲਬ ਤੋਂ ਉਹਨਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ। ਮੈਨੂੰ ਦੱਸਣ, ਭਾਰਤ ਸਰਕਾਰ ਦੱਸੇ, ਨਰਿੰਦਰ ਮੋਦੀ ਦੱਸੇ, ਕਿਹੜਾ ਕਾਨੂੰਨ ਹੈ, ਕਿਹੜੇ ਕਾਨੂੰਨ ਤਹਿਤ ਉਹਨਾਂ ਸਿੱਖਾਂ ਨੂੰ ਬੰਦ ਕੀਤਾ ਹੋਇਆ ਹੈ? ਕਿਹੜਾ ਕਾਨੂੰਨ ਕਹਿੰਦਾ ਹੈ ਕਿ ਸਜ਼ਾ ਪੂਰੀ ਹੋ ਚੁੱਕੀ ਹੈ ਤੇ ਉਸ ਤੋਂ ਵੱਧ ਸਮਾਂ ਹੋ ਗਿਆ ਉਹਨਾਂ ਨੂੰ ਬੰਦ ਕਰਿਆ ਨੂੰ? ਸਾਡੇ ਨਾਲ ਦੂਰੇ ਮਾਪਦੰਡ ਬਣਾਏ ਜਾ ਰਹੇ ਨੇ। ਆ ਪਿੱਛੇ ਜੇ 4 ਪੁਲਿਸ ਵਾਲਿਆਂ ਨੂੰ ਉਮਰ ਕੈਦ ਹੋਈ ਸੀਗੀ, ਆ ਕੈਪਟਨ ਸਰਕਾਰ ਨੇ, ਕੈਪਟਨ ਸਾਹਿਬ ਨੇ ਉਹਨਾਂ ਨੂੰ ਉਮਰ ਕੈਦ ਮਾਫੀ ਦੇ ਕੇ ਬਾਹਰ ਕਰ ਦਿੱਤਾ ਹੈ। ਕੀ ਗੱਲ, ਸਾਡੇ ਜਿਹੜੇ ਸਿੰਘ ਨੇ ਉਹਨਾਂ ਦਾ ਕੀ ਚਾਲ ਚੱਲਣ ਖਰਾਬ ਸੀ? ਉਹਨਾਂ ਦੇ ਚੰਗੇ ਲੱਛਣ ਸੀਗੇ, ਚੰਗੇ ਉਹਨਾਂ ਦੇ ਕਾਰਨਾਮੇ ਸੀਗੇ, ਚੰਗੀ ਉਹਨਾਂ ਦੇ ਜਿਹੜਾ ਉੱਥੇ ਜੇਲ੍ਹਾਂ ਦੇ ਵਿੱਚ ਰੁਤਬਾ ਬਹਾਲ ਹੋਇਆ ਹੈ, ਤੇ ਫੇਰ ਵੀ ਉਹਨਾਂ ਨੂੰ ਜਾਣਬੁੱਝ ਕੇ ਬੰਦ ਕੀਤਾ ਹੋਇਆ ਹੈ। ਸਾਡੇ ਨਾਲ ਦੂਰੀਆਂ ਮਾਪਦੰਡ ਕਿਉਂ ਬਣਾਏ ਜਾ ਰਹੇ ਨੇ? ਅੱਜ ਪੰਥ ਇੱਥੇ ਗਵਰਨਰ ਸਾਹਿਬ ਨੂੰ ਇਹ ਮੈਮੋਰੰਡਮ ਦੇਣ ਵਾਸਤੇ ਆਇਆ ਹੈ ਤੇ ਸਰਕਾਰ ਕੰਨ ਖੋਲ ਕੇ ਸੁਣ ਲਵੇ। ਅਸੀਂ ਟਿੱਕੇ ਬੈਠਣ ਵਾਲੇ ਨਹੀਂ ਹੈ। ਹੁਣ ਇਹ ਜਿਹੜੇ ਬੰਦੀ ਸਿੰਘਾਂ ਦੀ ਆਵਾਜ਼ ਹੈ ਪੂਰੇ ਭਾਰਤ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ। ਦਿੱਲੀ ਦੇ ਤਖਤ ਨੂੰ ਹਿਲਾ ਦੇਵਾਂਗੇ। ਭਾਰਤ ਦੀਆਂ ਸਰਕਾਰਾਂ ਨੇ ਜਦੋਂ ਵੀ ਕੋਈ, ਚਾਹੇ ਕਾਂਗਰਸ ਸਰਕਾਰ ਆਈ ਹੋਵੇ ਇੱਥੇ, ਚਾਹੇ ਭਾਜਪਾ ਦੀ ਸਰਕਾਰ ਹੋਵੇ, ਇਹਨਾਂ ਦੀ ਨੀਤੀ ਰਹੀ ਆ ਘੱਟ ਗਿਣਤੀਆਂ ਨੂੰ ਕੁਚਲਣ ਦੀ। ਜੇ ਸਿੱਖ ਇਕੱਲਾ ਲੜਦਾ ਹੈ ਤਾਂ ਸਿੱਖਾਂ ਨੂੰ ਕੁਚਲਿਆ ਜਾਂਦਾ ਹੈ।
ਜੇ ਮੁਸਲਮਾਨ ਲੜਦਾ ਹੈ ਮੁਸਲਮਾਨਾਂ ਨੂੰ ਕੁਚਲਿਆ ਜਾਂਦਾ ਹੈ, ਜੇ ਈਸਾਈ ਲੜਦੇ ਨੇ ਤਾਂ ਈਸਾਈਆਂ ਨੂੰ ਕੁਚਲਿਆ ਜਾਂਦਾ ਹੈ। ਇਸ ਕਰਕੇ ਆਓ ਆਪਾਂ ਇੱਕ ਵੱਡਾ ਪਲੇਟਫਾਰਮ ਤਿਆਰ ਕਰਕੇ ਜਿਹਦੇ ਵਿੱਚ ਅਸੀਂ ਦਿੱਲੀ ਦੇ ਵਿੱਚ ਪਹੁੰਚਾਂਗੇ। ਮੈਨੂੰ ਦਾਸ ਨੂੰ ਜਿਹੜਾ ਬਾਮ ਸੇਫ ਹੈ ਉਹਨਾਂ ਨੇ ਪੂਰੇ ਸਿੱਖ ਮੋਰਚੇ ਦਾ ਆਲ ਇੰਡੀਆ ਦਾ ਕਨਵੀਨਰ ਜਿਹੜੀ ਸੇਵਾ ਲਾਈ ਹੈ। ਮੈਂ ਆਪ ਜੀਆਂ ਦੇ ਬਚਨ ਸਾਂਝਾ ਕਰਦਾ ਕਿ ਭਾਰਤ ਦੇ ਵਿੱਚ ਬਾਮ ਸੇਫ ਬਾਵਨ ਮੈਸਰਾਮ ਜੀ ਅਤੇ ਮੁਸਲਮਾਨ ਸੈयद ਨਮਾਨੀ ਜੀ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਅਤੇ ਕਰੁਣਾ ਸਵਾਮੀ ਜੀ ਜਿਹੜੇ ਲੰਗੈਤ ਧਰਮ ਦੇ ਨੇ, ਮੈਂ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਨੁਮਾਇੰਦਿਆਂ ਨੂੰ ਇਕੱਠੇ ਕਰਕੇ ਇੱਕ ਮੀਟਿੰਗ ਅਸੀਂ ਕਰਾਂਗੇ ਜਿਹਦੇ ਵਿੱਚ ਸਿੱਖ ਪੰਥ ਦੀਆਂ ਜਿਹੜੀਆਂ ਮਹਾਨ ਹਸਤੀਆਂ ਦੇ ਨੁਮਾਇੰਦੇ ਨੇ ਉਹਨਾਂ ਨੂੰ ਨਾਲ ਲਿਜਾ ਕੇ ਭਾਰਤ ਦੇ ਵਿੱਚ ਇਹ ਅੰਦੋਲਨ ਨੂੰ ਫੈਲਾ ਦਿਆਂਗੇ। ਭਾਰਤ ਦੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਸਾਡੇ ਸਿੱਖਾਂ ਦੇ ਨਾਲ ਕਿਵੇਂ ਭਾਰਤ ਸਰਕਾਰ ਨਜਾਇਜ਼ ਕਰਦੀ ਹੈ। ਮੈਂ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦਾ ਵੀਰਾਂ ਨੂੰ ਕਿ ਜਿਹੜੇ ਤੁਸੀਂ ਨਾਅਰੇ ਲਾਉਂਦੇ ਹੋ ਖਾਲਿਸਤਾਨ ਦੇ, ਕੋਈ ਮੈਂ ਤੁਹਾਡਾ ਸਮਰਥਨ ਕਰਨਾ, ਮੈਂ ਖਾਲਿਸਤਾਨ ਦਾ ਵਿਰੋਧੀ ਨਹੀਂ, ਮੈਂ ਬੋਲਣਾ ਨਹੀਂ ਸੀ ਚਾਹੁੰਦਾ, ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੇ ਨਾਅਰੇ ਮਿਲਣ ਦੇ ਨਾਲ ਖਾਲਿਸਤਾਨ ਦੇ ਨਾਅਰਿਆਂ ਤੁਹਾਨੂੰ ਖਾਲਿਸਤਾਨ ਮਿਲਦਾ, ਮੈਂ ਲਾਉਣਾ ਨਾਅਰੇ ਤੁਸੀਂ ਵੀ ਲਾ ਦਿਓ। ਨਹੀਂ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜਿਹੜੇ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਕਦੇ ਜੇਲ੍ਹਾਂ ਦੇ ਵਿੱਚ ਸਟਾਉਂਦੇ ਨੇ ਉਹਨਾਂ ਤੋਂ ਗੁਰੇਜ਼ ਕਰ ਲਓ ਤੇ ਮੇਰੀ ਹੱਥ ਬੰਨ ਕੇ ਉਹਨਾਂ ਨੂੰ ਅਪੀਲ ਹੈ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਸਾਡੇ ਨੌਜਵਾਨਾਂ ਨੂੰ ਨਾ ਭੜਕਾਓ। ਜਾਂ ਤਾਂ ਤੁਸੀਂ ਆ ਕੇ ਇੱਥੇ ਪ੍ਰੋਟੈਸਟ ਕਰੋ, ਕਿਉਂ ਫਿਰ ਮੁੜ ਕੇ ਜਿਹੜੀਆਂ ਸਰਕਾਰਾਂ ਨੇ ਭਾਰਤ ਦੀਆਂ ਨਜਾਇਜ਼ ਚੱਕਿਆ ਦੇਖ ਲਓ ਤੁਹਾਡੇ ਸਾਹਮਣੇ ਉਹ ਜਸਮੀਤ ਸਿੰਘ ਆ ਕਿਹੜਾ ਨਾਲ ਦੀ ਮਾਂ ਨੂੰ ਬੰਦ ਕਰ ਦਿੱਤਾ ਹੈ ਤੇ ਉਹਨਾਂ ਨੂੰ ਵੀ ਅਸੀਂ ਨਜਾਇਜ਼ ਤੌਰ ਤੇ ਬੰਦ ਕੀਤਾ ਹੈ। ਇਸ ਕਰਕੇ ਤੁਸੀਂ ਕਿਸੇ ਭੜਕਾਟ ਦੇ ਵਿੱਚ ਨਾ ਆਓ। ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਇੱਕੋ ਹੀ ਸਵਾਲ ਕਰਦਾ ਹੈ ਕਿ ਜਿਹੜੀ ਕੌਮ ਅਕਾਲ ਤਖਤ ਸਾਹਿਬ ਨਹੀਂ ਆਜ਼ਾਦ ਕਰਾ ਸਕਦੀ ਉਹ ਆਪਣਾ ਰਾਜ ਕਿਵੇਂ ਲੈ ਲੂਗੀ? ਹੁਣ ਤੱਕ ਸ਼੍ਰੋਮਣੀ ਕਮੇਟੀ ਨੇ ਆਜ਼ਾਦ ਕਰਾ ਸਕਦੀ ਉਹ ਕਿਵੇਂ ਆਪਣਾ ਰਾਜ ਲੈ ਲੂਗੀ? ਪਹਿਲਾਂ ਅਕਾਲ ਤਖਤ ਸਾਹਿਬ ਆਜ਼ਾਦ ਹੋਣਾ ਚਾਹੀਦਾ ਹੈ। ਜਥੇਦਾਰ ਅਵਾਰਾ ਉਸ ਤਖਤ ਦੇ ਉੱਤੇ ਬੈਠਾ ਜਿਹੜਾ ਸਰਬੱਤ ਖਾਲਸਾ ਨੇ ਜਿਹੜੀ ਸ਼੍ਰੋਮਣੀ ਕਮੇਟੀ ਹੈ ਬਾਦਲਾਂ ਦੇ ਕਬਜ਼ੇ ਤੋਂ ਉਹ ਵੀ ਛੁੱਟਣੀ ਚਾਹੀਦੀ ਆ। ਪਹਿਲਾਂ ਤੁਸੀਂ ਆਹ ਕੰਮ ਕਰ ਲਓ ਫਿਰ ਅਸੀਂ ਖਾਲਸਾ ਰਾਜ ਦੀ ਤਿਆਰੀ ਕਰਾਂਗੇ। ਫਿਰ ਖਾਲਸਾ ਰਾਜ ਵੀ ਕੋਈ ਦੂਰ ਨਹੀਂ ਹੈ। ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਨਾ। ਭਾਰਤ ਦੇ ਕਾਨੂੰਨ ਦੇ ਵਿੱਚ ਰਹਿ ਕੇ ਅਸੀਂ ਨੌਜਵਾਨ ਨਹੀਂ ਫੜਾਉਣੇ, ਨਾ ਅਸੀਂ ਨੌਜਵਾਨਾਂ ਨੂੰ ਭੜਕਾਉਣਾ। ਹੁਣ ਤੱਕ ਜਿੰਨੇ ਵੀ ਆਏ ਨੇ ਸਾਡੇ ਲੀਡਰ ਉਹਨਾਂ ਨੇ ਨੌਜਵਾਨਾਂ ਨੂੰ ਭੜਕਾ ਕੇ ਬੰਦ ਕਰਾਇਆ, ਕੋਈ ਕਿਸੇ ਦੀ ਸਾਰ ਨਹੀਂ ਲੈਂਦਾ। ਮੈਂ ਬੇਨਤੀ ਕਰਨਾ ਚਾਹੁੰਦਾ ਨੌਜਵਾਨਾਂ ਨੂੰ ਆਪਾਂ ਭਾਰਤ ਦੇ ਸੰਵਿਧਾਨ ਦੇ ਵਿੱਚ ਰਹਿ ਕੇ ਲੜਾਈ ਲੜਨੀ ਹੈ। ਮੈਨੂੰ ਉਹ ਦੱਸਣ ਕਹਿੰਦੇ ਭਾਰਤ ਸਾਨੂੰ ਨਿਆਂ ਨਹੀਂ ਦਿੰਦਾ। ਆਹ ਜਿਹੜਾ ਕਿਸਾਨੀ ਦਾ ਮੋਰਚਾ ਲੱਗਿਆ 1 ਸਾਲ ਚੱਲਿਆ, ਕੀ ਤੁਸੀਂ ਉਹਨਾਂ ਨੂੰ ਜਿੱਤਿਆ ਨਹੀਂ? ਅਸੀਂ ਕੋਈ ਗੈਰ ਕਾਨੂੰਨੀ ਕੰਮ ਕੀਤਾ? ਅਸੀਂ ਭਾਰਤ ਦੇ ਕਾਨੂੰਨ ਦੇ ਵਿੱਚ ਰਹਿ ਕੇ ਉਹ ਮੋਰਚਾ ਲਾਇਆ ਤੇ ਜਿੱਤਿਆ ਸਾਨੂੰ ਸੋਚ ਦੇ ਨਾਲ। ਭਾਰਤ ਸਰਕਾਰ ਨੂੰ ਮਾਫੀ ਵੀ ਮੰਗਣੀ ਪਈ ਆ ਤੁਹਾਡੇ ਸਾਹਮਣੇ ਸਾਰਿਆਂ ਦਾ ਰਿਜ਼ਲਟ। ਇਸ ਕਰਕੇ ਅਸੀਂ ਭਾਰਤ ਦੇ ਸੰਵਿਧਾਨ ਦੇ ਵਿੱਚ ਰਹਿ ਕੇ ਸਾਰੇ ਕੰਮ ਕਰਾਉਣੇ ਨੇ। ਸਿੱਖ ਪੰਥ ਦੇ ਰਾਜ ਦੀ ਵੀ ਗੱਲ ਕਰਨੀ ਹੈ। ਅਸੀਂ ਸ਼੍ਰੋਮਣੀ ਕਮੇਟੀ ਵੀ ਆਜ਼ਾਦ ਕਰਾਉਣੀ ਹੈ। ਅਸੀਂ ਅਕਾਲ ਤਖਤ ਸਾਹਿਬ ਵੀ ਆਜ਼ਾਦ ਕਰਾਉਣਾ ਹੈ। ਇਹ ਤੁਸੀਂ ਗੱਲਾਂ ਨੌਜਵਾਨੋ ਪੱਲੇ ਬੰਨ ਦਿਓ, ਕਿਸੇ ਲੀਡਰ ਦੇ ਝਾਂਸੇ 'ਚ ਨਾ ਆਓ, ਨਾ ਜਵਾਨੀਆਂ ਗਾਲੋ। ਇਹਨਾਂ ਨੇ ਅਜੇ ਤੱਕ ਤੁਹਾਨੂੰ ਕੁਛ ਨਹੀਂ ਦਿੱਤਾ। ਜਿਹੜੇ ਲੀਡਰ ਸਿੱਖ ਕੌਮ ਬੈਠੀ ਹੈ, ਮੈਂ ਇਹਨਾਂ ਨੂੰ ਸਵਾਲ ਕਰਦਾ ਜਿਹੜੇ ਅਜੇ ਤੱਕ ਪੰਥਕ ਏਕਤਾ ਨਹੀਂ ਕਰ ਸਕੇ, ਅਕਾਲ ਤਖਤ ਸਾਹਿਬ ਆਜ਼ਾਦੀ ਦੀ ਗੱਲ ਨਹੀਂ ਕਰ ਸਕੇ, ਉਹ ਹੁਣ ਤੁਹਾਨੂੰ ਕੀ ਲੈ ਕੇ ਦੇ ਦੇਣਗੇ ਦੱਸੋ? ਨਾ ਉਹਨਾਂ ਦੇ ਝਾਂਸੇ ਦੇ ਵਿੱਚ ਸਾਨੂੰ ਇੱਕ ਲੀਡਰ ਚਾਹੀਦਾ ਹੈ ਜਗਤਾਰ ਸਿੰਘ ਹਵਾਰੇ ਵਰਗਾ। ਸਾਨੂੰ ਇੱਕ ਲੀਡਰ ਚਾਹੀਦਾ ਜਿਹਦੀ ਸੋਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਹੋਵੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਦੇ ਵੀ ਭਾਰਤ ਦੇ ਕਾਨੂੰਨ ਦੇ ਵਿੱਚੋਂ ਬਾਹਰ ਨਹੀਂ ਗਏ। ਮੈਨੂੰ ਦੱਸੋ ਕਿਤੇ ਇੱਕ ਵੀ ਬੱਚਾ ਹੋਇਆ ਹੋਵੇ? ਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਭਾਰਤ ਦੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹੇ ਤਾਂ ਹੀ ਉਹਨਾਂ ਦਾ ਕੋਈ ਪਰਚਾ ਨਹੀਂ ਹੋਇਆ। ਜੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੁੰਦੇ ਤਾਂ ਉਹਨਾਂ ਨੂੰ ਅੱਤਵਾਦੀ ਲਿਖਿਆ ਜਾਂਦਾ ਹੈ, ਉਹਨਾਂ ਦੇ ਉੱਤੇ FIR ਦਰਜ ਹੁੰਦੀਆਂ। ਉਹ ਕਾਨੂੰਨ ਦੇ
ਦਾਇਰੇ ਦੇ ਵਿੱਚ ਰਹਿ ਕੇ ਉਹਨਾਂ ਨੇ ਕੰਮ ਕੀਤਾ ਹੈ, ਤੇ ਜੇ ਕਾਨੂੰਨ ਚੜ ਕੇ ਆਇਆ ਉਹਨਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ। ਉਹ ਝੁਕੇ ਨਹੀਂ, ਉਹ ਵਿਕੇ ਨਹੀਂ, ਉਹਨਾਂ ਨੇ ਮਰਦੇ ਦਮ ਤੱਕ ਉਹਨਾਂ ਤੋਂ ਬਿਨਾਂ ਇੱਕ ਵੀ ਕੋਈ ਸਾਡਾ ਲੀਡਰ ਐਸਾ ਪੈਦਾ ਨਹੀਂ ਹੋਇਆ ਸਕਿਆ ਜਿਹੜਾ ਸਾਡੇ ਖਾਲਸਾ ਪੰਥ ਨੂੰ, ਕੌਮ ਨੂੰ ਇਕੱਤਰ ਕਰ ਦੇਵੇ। ਸਾਡੇ ਕੋਲੇ ਮਸਲੇ ਬਹੁਤ ਨੇ, ਸਾਡੇ ਕੋਲ 328 ਸਰੂਪਾਂ ਦਾ ਮਸਲਾ ਹੈ, ਸਾਡੇ ਕੋਲ ਸ਼੍ਰੋਮਣੀ ਕਮੇਟੀ ਦਾ ਮਸਲਾ ਹੈ, ਸਾਡੇ ਕੋਲੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ। ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਓ ਸਾਰੇ ਆਪਾਂ ਰਲ ਕੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ, ਜਿੱਥੇ ਇੱਥੇ ਆਪਾਂ ਬੈਠੇ ਆ, ਇੱਥੇ ਆਏ ਆ ਗਵਰਨਰ ਸਾਹਿਬ ਨੂੰ ਮੈਮੋਰੰਡਮ ਦੇਣ ਵਾਸਤੇ ਵੀ ਸਾਡੇ ਸਿੰਘਾਂ ਨੂੰ ਰਿਹਾਈ ਕਰੋ। ਅਸੀਂ ਸ਼੍ਰੋਮਣੀ ਜਿਹੜਾ ਪੰਥ ਹੈ ਜਿਹਦੇ ਵਿੱਚ ਸਾਰੀਆਂ ਜਥੇਬੰਦੀਆਂ ਨੇ, ਮੈਂ ਬੇਨਤੀ ਕਰਨਾ ਚਾਹੁੰਦਾ ਤੇ ਇੱਕ ਰਿਹਾਈ ਜਿਹੜੀ ਪ੍ਰੋਫੈਸਰ ਭੁੱਲਰ ਸਾਹਿਬ ਦੀ ਹੈ, ਕੇਜਰੀਵਾਲ ਸਾਹਿਬ ਦੇ ਦਸਤਖਤ ਰੁਕੇ ਹੋਏ ਨੇ। ਮੈਂ ਆਪ ਪਾਰਟੀ ਦੇ ਨੁਮਾਇੰਦਿਆਂ ਨੂੰ ਬੇਨਤੀ ਕਰਨਾ ਚਾਹੁੰਦਾ, ਅਸੀਂ 10 ਦਿਨ ਤੁਹਾਨੂੰ ਦਿੰਨੇ ਆ, ਨਹੀਂ ਮੂਰੇ ਇਲੈਕਸ਼ਨ ਆਉਂਦੀ ਹੈ, ਇਹ ਪੰਥ ਫਿਰ ਸਖਤ ਫੈਸਲਾ ਲਵੇਗਾ। ਕੇਜਰੀਵਾਲ ਸਾਹਿਬ ਨੇ ਉਸ ਫਾਈਲ ਦੇ ਉੱਤੇ ਦਸਤਖਤ ਨਾ ਕੀਤੇ, ਭੁੱਲਰ ਸਾਹਿਬ ਬਾਹਰ ਨਾ ਆਏ, ਫਿਰ ਹੋ ਸਕਦਾ ਹੈ ਇਹ ਕੋਈ ਫੈਸਲਾ, ਇਲੈਕਸ਼ਨ ਚੱਲ ਰਹੇ ਨੇ, ਫੇਰ ਨਾ ਕਿ ਹੋਏ ਪੰਥ ਤੁਹਾਡੀਆਂ ਜੜਾਂ ਦੇ ਵਿੱਚ ਬਹਿ ਗਿਆ, ਤੁਹਾਨੂੰ ਨਕਾਰ ਕੇ ਪੰਜਾਬ ਦੇ ਵਿੱਚੋਂ ਕੱਢਾਂਗੇ ਦਵਲ ਤੁਹਾਨੂੰ ਕਾਲੇ ਝੰਡੇ ਵੀ ਦਿਖਾਏ ਜਾਣਗੇ, ਤੁਹਾਡਾ ਬਾਈਕਾਟ ਵੀ ਕੀਤਾ ਜਾਊਗਾ। ਇਸ ਕਰਕੇ ਸਿੱਖਾਂ ਦਾ ਜਿਹੜੇ ਤੁਹਾਡੇ ਹੱਥ ਦੇ ਵਿੱਚ ਆ ਕਾਨੂੰਨ ਉਹ ਕਰ ਲਓ। ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ, ਆਓ ਆਪਾਂ ਇੱਕ ਮੁਹਿੰਮ ਦੇ ਵਿੱਚ ਤੁਸੀਂ ਜੁੜੇ ਹੋ, ਸਾਰੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪਾਂ ਇਕੱਤਰ ਹੋਏ ਆ ਤੇ ਭਾਰਤ ਦੇ ਕਾਨੂੰਨ ਦੇ ਵਿੱਚ ਰਹਿ ਕੇ ਲੜਾਂਗੇ, ਫਿਰ ਸਾਡੀ ਜਿੱਤ ਹੋਊਗੀ। ਅਸੀਂ ਜਿੱਥੇ ਅੱਜ ਚੰਡੀਗੜ੍ਹ ਦੇ ਵਿੱਚ ਬੈਠੇ ਆ ਕੇ ਹੁਣ ਦਿੱਲੀ ਦੇ ਵਿੱਚ ਰਾਸ਼ਟਰਪਤੀ ਤੱਕ ਪਹੁੰਚ ਕਰਾਂਗੇ, ਉੱਥੇ ਜਿੰਨੇ ਵੀ ਭਾਰਤ ਦੇ ਸਾਡੇ ਹੋਰ ਧਰਮ ਨੇ ਉਹਨਾਂ ਦੇ ਮੋਢੀਆਂ ਨੂੰ, ਉਹਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਜੋ ਵੀ ਫੈਸਲਾ ਹੋਊਗਾ ਆਪ ਜੀ ਨੂੰ ਸੁਣਾਇਆ ਜਾਊਗਾ। ਦਿੱਲੀ ਤੱਕ ਅਸੀਂ ਦਿੱਲੀ ਦੀ ਸਰਕਾਰ ਤੱਕ ਪਹੁੰਚ ਕਰਕੇ ਇਹਨਾਂ ਬੰਦੀ ਸਿੰਘਾਂ ਨੂੰ ਰਿਹਾ ਕਰਾਵਾਂਗੇ। ਮੇਰੀ ਅਪੀਲ ਬੇਨਤੀ ਕਰਿਓ ਪ੍ਰਵਾਨ, ਕਿਉਂਕਿ ਕੋਈ ਮੈਂ ਵੱਡਾ ਬੁਲਾਰਾ ਨਹੀਂ, ਮੈਂ ਆਪ ਜੀ ਦੇ ਚਰਨਾਂ ਦੀ ਧੂੜ ਹੈ। ਏਕੇ ਦੇ ਵਿੱਚ ਆਓ, ਏਕਤਾ ਰੱਖੋ, ਏਕਤਾ ਦੇ ਵਿੱਚ ਰਹਿ ਕੇ ਸਾਰੇ ਕੰਮ ਬਣਨਾ ਹੈ। ਅੱਜ ਕੌਮ ਜਾਗ ਚੁੱਕੀ ਹੈ, ਅੱਜ ਪੰਥ ਜਾਗ ਚੁੱਕਿਆ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।